ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 26 ਅਕਤੂਬਰ ਪਾਕਿਸਤਾਨ 'ਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਭੈਣਾਂ ਤੇ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਹੈ ਜੀ ਕਿ ਕਾਜ਼ੀ ਵੀ ਫਰਾਰ ਤੇ ਨਵਾਜ਼ ਸ਼ਰੀਫ ਵੀ ਫਰਾਰ। ਹਾਂਜੀ, ਤੁਸੀਂ ਸੋਚਦੇ ਹੋਗੇ ਵੀ 4 ਦਿਨ ਤੇ ਕੱਢਣਗੇ, ਅਸੀਂ ਵੀ ਇਹੀ ਗੱਲ ਸੋਚਦੇ ਸਾਂ ਵੀ 4 ਦਿਨ ਕੱਢਣਗੇ ਫਿਰ ਸ਼ਾਇਦ ਫਰਾਰ ਹੋ ਜਾਣ, ਪਰ ਇਹਨਾਂ ਦੋਵਾਂ ਨੇ 4 ਦਿਨ ਕੀ ਕੱਢਣੇ ਸੀ, 4 ਘੰਟੇ ਨਹੀਂ ਕੱਢੇ। ਕਾਜ਼ੀ ਸਾਹਿਬ ਨੇ ਹਜੇ ਨਵੇਂ ਚੀਫ ਜਸਟਿਸ ਨੇ ਹਲਫ ਨਹੀਂ ਲਿਆ ਤੇ ਖਬਰ ਆ ਗਈ ਵੀ ਉਹ ਮੁਲਕ 'ਚੋਂ ਫਰਾਰ ਹੋ ਗਏ ਨੇ। ਹੁਣ ਇਹ ਖਬਰ ਅਜੇ ਤੱਕ ਕਨਫਰਮ ਤੇ ਨਹੀਂ, ਨਾ ਸਾਡਾ ਅਜੇ ਤੱਕ ਲੰਬੜਦਾਰ ਸਾਹਿਬ ਨਾਲ ਰਾਬਤਾ ਹੋ ਸਕਿਆ ਵੀ ਅਸੀਂ ਕਨਫਰਮ ਕਰੀਏ ਕਿ ਉਹ ਨਿਕਲੇ ਨੇ ਪਾਕਿਸਤਾਨ ਤੋਂ ਕਿ ਨਹੀਂ। ਲੇਕਿਨ ਜਿਹੜੀ ਖਬਰ ਹੁਣ ਤੱਕ ਸਾਡੇ ਸਾਹਮਣੇ ਆਈ ਹੈ ਉਹ ਸੋਸ਼ਲ ਮੀਡੀਆ ਤੇ ਖੌਰੂ ਪਿਆ ਪੂਰੇ ਤੇ, ਫੋਟੋ ਵੀ ਚੱਲਣ ਰਹੀ ਹੈ ਕਾਜ਼ੀ ਸਾਹਿਬ ਦੀ, ਕਿਸੇ ਟਰਕਿਸ਼ ਏਅਰਲਾਈਨ ਦੇ ਜਹਾਜ਼ ਦੇ ਵਿੱਚ ਬੈਠੇ ਨੇ ਤੇ ਸਾਨੂੰ ਇੰਝ ਹੀ ਜਾਪਦਾ ਵੀ ਉਹ ਇਸਤੰਬੁਲ ਉਤਰਨਗੇ ਤੇ ਉੱਥੋਂ ਪਰਲੇ ਪਾਸੇ ਸਪੇਨ ਦਾ ਰੁਖ ਕਰਨਗੇ। ਸਪੇਨ ਦੀ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਜਿਹੜੀ ਜ਼ਨਾਨੀ ਹੈ, ਘਰ ਵਾਲੀ ਹੈ ਉਹਨਾਂ ਦੀ, ਉਹ ਸਪੇਨ ਦੀ ਸਿਟੀਜ਼ਨ ਹੈ ਤੇ ਸਾਨੂੰ ਇਹ ਲੱਗਦਾ ਹੈ ਕਿ ਉਹ ਸਪੇਨ ਦਾ ਜਿਹੜਾ ਨਾ ਉਹ ਰੁਖ ਕੀਤੀ ਬੈਠੇ ਨੇ। ਬਹਰਹਾਲ ਲੰਬੜਦਾਰ ਸਾਹਿਬ ਨਾਲ ਰਾਬਤਾ ਕਰ ਰਹੇ ਹਾਂ, ਜੇ ਸਪੇਨ ਆਏ ਤਾਂ ਮੈਂ ਵੀ ਇਸ ਵੇਲੇ ਸਪੇਨ 'ਚ ਹੀ ਬੈਠਾ ਤੇ ਫਿਰ ਟਾਕਰੇ ਹੋਣਗੇ ਕਾਜ਼ੀ ਸਾਹਿਬ ਦੇ ਨਾਲ, ਜ਼ਾਹਿਰ ਹੈ, ਤੇ ਗੱਲਬਾਤ ਵੀ ਹੋਏਗੀ। ਇੱਥੇ ਗੱਲਬਾਤ ਦਾ ਮਤਲਬ ਇਹ ਹੈ ਵੀ ਜਿੱਥੇ ਜਾਣਗੇ ਉੱਥੇ ਉਹਨਾਂ ਦੇ ਮਗਰ ਕੋਈ ਡੱਬਾ ਤੇ ਬੰਨਾਂਗੇ ਨਾ, ਕੋਈ ਜ਼ਿੰਦਾਬਾਦ ਮੁਰਦਾਬਾਦ ਕਰਾਂਗੇ, ਕੋਈ ਨਾਰੇ ਸ਼ਾਰੇ ਮਾਰਾਂਗੇ ਉਹਨਾਂ ਦੇ ਖਿਲਾਫ ਜੋ ਕੁਝ ਉਹਨਾਂ ਨੇ ਕੀਤਾ ਹੋਇਆ ਹੈ। ਤੇ ਬਹਰਹਾਲ ਤੁਸੀਂ ਸਾਰੇ ਸੋਚਦੇ ਸੋ ਕਿ ਹੋ ਸਕਦਾ ਕਾਜ਼ੀ ਸਾਹਿਬ ਕੋ 2-4 ਦਿਨ 10 ਦਿਨ ਕੱਢ ਜਾਣਾ, ਮਤਲਬ ਕਿ ਚੀਫ ਜਸਟਿਸ ਤੋਂ ਉਤਰੇ ਨੇ ਜਸਟਿਸ ਯਾਹਿਆ ਅਫਰੀਦੀ ਸਾਹਿਬ, ਕਿਹੜਾ ਕਿ ਕੋਈ ਇਮਰਾਨ ਖਾਨ ਦੀ ਪਸੰਦ ਦੇ ਚੀਫ ਜਸਟਿਸ ਆਏ ਨੇ ਜਾਂ ਪਾਕਿਸਤਾਨ ਤਹਿਰੀਕ ਇਨਸਾਫ ਦੀ, ਉਹ ਤੇ ਆਪ ਸ਼ੈਤਾਨੀ ਤਰਮੀਮਾਂ ਕਰਕੇ ਤੇ ਇਹ ਖੁਦ ਹੀ ਲਿਆਏ ਨੇ ਇਸ ਵੇਲੇ ਜਿਹੜੇ ਚੀਫ ਜਸਟਿਸ ਸਾਹਿਬ ਨੇ ਨਵੇਂ, ਤੇ ਉਹਦੇ 'ਚ ਜ਼ਾਹਿਰ ਹੈ ਕਾਜ਼ੀ ਸਾਹਿਬ ਦੀ ਮਰਜ਼ੀ ਸ਼ਾਮਿਲ ਹੈ। 63A ਦਾ ਫੈਸਲਾ ਵੀ ਕਾਜ਼ੀ ਸਾਹਿਬ ਨੇ ਦਿੱਤਾ, ਬੱਲੇ ਨੂੰ ਵੀ ਦਫਨ ਕੀਤਾ ਕਾਜ਼ੀ ਸਾਹਿਬ ਨੇ ਆਪਣੇ ਵੱਲੋਂ, ਪਰ ਉਹ ਦਫਨ ਹੋਇਆ ਨਹੀਂ ਇਹਨਾਂ ਕੋਲੋਂ। ਸਾਰੇ ਕੰਮ ਇਹਨਾਂ ਕਰਕੇ ਤੇ ਫਿਰ ਹੀ ਆਪਣੇ ਯਾਹਿਆ ਅਫਰੀਦੀ ਸਾਹਿਬ ਆਏ ਨੇ ਨਾ, ਤੇ ਤੁਹਾਨੂੰ ਸਾਨੂੰ ਇਹ ਸੀ ਵੀ ਕੋਈ 10 ਦਿਨ ਕੱਢ ਜਾਣਗੇ ਫਿਰ ਜਾਣਗੇ ਮੁਲਕ ਬਾਹਰ। ਉਹ ਦੂਸਰੇ ਪਾਸੇ ਵੇਖੋ ਨਵਾਜ਼ ਸ਼ਰੀਫ ਸਾਹਿਬ ਨੇ ਤੇ ਬਿਲਕੁਲ ਵਸਾ ਹੀ ਨਹੀਂ ਖਾਦਾ, ਉਹਨਾਂ ਅਜੇ ਕਾਜ਼ੀ ਸਾਹਿਬ ਚੀਫ ਜਸਟਿਸ ਬੈਠੇ ਸਨ, ਉਹਨਾਂ ਫਲਾਈਟ ਲਈ ਤੇ ਜਾ ਆਪਣੇ ਸਿੱਧੇ ਉਹ ਦੁਬਈ ਤੇ ਅੱਗੋਂ ਦੁਬਈ ਤੋਂ ਫਿਰ ਇੰਗਲੈਂਡ ਤੇ ਇੰਗਲੈਂਡ ਤੋਂ ਅੱਗੇ ਉਹਨਾਂ ਅਮਰੀਕਾ ਬਹਾਦਰ ਜਾਣਾ ਤੇ ਉਹਨਾਂ ਨੇ ਤੇ ਉਹ ਤਾਂ ਪਹਿਲਾਂ ਹੀ ਉੱਡ ਗਏ ਨਾ, ਕਾਜ਼ੀ ਸਾਹਿਬ ਦੇ ਵਕਤ ਦੇ ਵਿੱਚ ਹੀ ਉੱਡ ਗਏ ਤੇ ਕਾਜ਼ੀ ਸਾਹਿਬ ਵੀ ਆਪਣੇ ਵੇਲੇ 'ਚ ਹੀ ਉੱਡ ਗਏ ਅਸਲ ਦੇ ਵਿੱਚ। ਉਹਨਾਂ ਵੀ ਨਵੇਂ ਚੀਫ ਜਸਟਿਸ ਦੇ ਹਲਫ ਬਰਦਾਰੀ ਤੋਂ ਪਹਿਲਾਂ ਹੀ ਪਾਕਿਸਤਾਨ ਤੋਂ ਉਡਾਨ ਭਰ ਲਈ। ਹੁਣ ਵੇਖਦੇ ਆ ਵੀ ਮੁੜ ਕੇ ਆਉਂਦੀਆਂ ਨੇ ਇਹ ਜਿਹੜੀਆਂ ਡਾਰਾਂ ਪਾਕਿਸਤਾਨ ਨੂੰ ਵਾਪਸ, ਜਾਂ ਇਹ ਉੱਥੇ ਹੀ ਰਹਿੰਦੇ ਨੇ। ਬਹਰਹਾਲ ਇਹ ਤੁਸੀਂ ਵੇਖ ਲਓ, ਇਹ ਖਬਰ ਤੁਹਾਨੂੰ ਅਸੀਂ ਦੇਣੀ ਸੀ ਵੀ ਇਹਨਾਂ ਨਾ ਵਸਾ ਖਾਦਾ ਹੈ ਚੌਧਰੀ ਦਾ, ਇਹਨਾਂ ਨੂੰ ਮੇਰਾ ਖਿਆਲ ਸਾਰਿਆਂ ਨੂੰ, ਨਾ ਚੌਧਰੀ ਨਿਜ਼ਾਮਦੀਨ ਨੂੰ ਇਹਨਾਂ ਦੇ ਉੱਤੇ ਕੋਈ ਇਤਮਾਦ ਹੈ ਤੇ ਨਾ ਇਹਨਾਂ ਨੂੰ ਚੌਧਰੀ ਨਿਜ਼ਾਮਦੀਨ ਦੇ ਉੱਤੇ ਇਤਮਾਦ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਵੀ ਇਹਨਾਂ ਸਾਰਿਆਂ ਨੇ ਅੱਡੀਆਂ ਨੂੰ ਥੁੱਕ ਲਾ ਕੇ ਭੱਜਣਾ, ਇੱਕ ਐਕਸਪ੍ਰੈਸ਼ਨ ਹੈ ਪੰਜਾਬੀ ਦਾ। ਇਹਨਾਂ ਪਾਕਿਸਤਾਨ ਦੇ ਵਿੱਚ ਟਿਕਣਾ ਕੋਈ ਨਹੀਂ, ਇਹ ਉਨੇ ਦਿਨ ਤੱਕ ਨਹੀਂ ਜਿੰਨੇ ਦਿਨ ਤੱਕ ਪਾਵਰ ਹੈ। ਇਹ ਤੁਸੀਂ ਚੌਧਰੀ ਸਾਹਿਬ ਦਾ ਵੀ ਹਾਲ ਹੀ ਵੇਖ ਲੈਣਾ, ਚੌਧਰੀ ਸਾਹਿਬ ਨੇ ਵੀ ਨਿਕਲ ਜਾਣਾ ਜਿਸ ਵੇਲੇ ਮਾਮਲਾ ਸਾਰਾ ਉਹਨਾਂ ਦਾ ਵੀ ਐਕਸਟੈਂਸ਼ਨ ਦਾ ਜੇ ਹੋ ਗਿਆ ਠੀਕ ਹੈ, ਨਾ ਹੋਇਆ ਤੇ ਜਿਸ ਦਿਨ ਉਹਨਾਂ ਦੀ ਵੀ ਆਖਰੀ ਦਿਨ ਹੋਇਆ ਉਹਨਾਂ ਵੀ ਬਾਹਰ ਨਿਕਲ ਜਾਣਾ। ਪਹਿਲਾਂ ਵੀ ਲੈਫਟੀਨੈਂਟ ਜਨਰਲ ਨਦੀਮ ਅੰਜਮ ਸਾਹਿਬ ਜਿਹੜੇ ਨੇ ਸਾਬਕ DG ISI, ਉਹਨਾਂ ਦੇ ਬਾਰੇ ਵੀ ਇਤਲਾਹ ਇਹੀ ਹੈ ਵੀ ਉਹ ਵੀ ਮੁਲਕ ਤੋਂ ਬਾਹਰ ਹੀ ਚਲੇ ਗਏ ਨੇ। ਜ਼ਾਹਿਰ ਹੈ ਲੰਬੜਦਾਰ ਸਾਹਿਬ ਉਸ ਪਾਸੇ ਪੈਰ ਨਹੀਂ ਲਾਉਂਦੇ। ਅਸੀਂ ਆਖਿਆ ਸੀ ਵੀ ISI ਦੇ ਜਿਹੜੇ ਸਾਬਕਾ DG ਨੇ ਇਹਨਾਂ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਵੀ ਉਹ ਮੁਲਕ ਤੋਂ ਨਿਕਲ ਗਏ ਨੇ ਕਿ ਨਹੀਂ। ਲੰਬੜਦਾਰ ਸਾਹਿਬ ਨੇ ਕਿਹਾ ਵੀ ਯਾਰ ਇੱਥੋਂ ਮੈਂ ਤੁਹਾਨੂੰ ਇੰਨੀਆਂ ਖਬਰਾਂ ਦਿੰਦਾ, ਜੇ ਇਹ ਖਬਰ ਮੈਂ ਦਿੱਤੀ ਤੇ ਉਹਦੇ ਆਸਤੇ ਫਿਰ ਜਿਹੜਾ ਨਾ ਮੇਰੇ ਆਸਤੇ ਮਸਲਾ ਬਣ ਜਾਏਗਾ ਤੇ ਮੇਰੀ ਪੁੱਛ ਪ੍ਰਤੀਤ ਸ਼ੁਰੂ ਹੋ ਜਾਏਗੀ ਤੇ ਤੁਹਾਡੀਆਂ ਜਿਹੜੀਆਂ ਦੂਜੀਆਂ ਖਬਰਾਂ ਤੁਹਾਡੇ ਤੱਕ ਮੈਂ ਪੜਾਉਣਾ ਉਹ ਫਿਰ ਨਹੀਂ ਪਹੁੰਚ ਸਕਣਗੀਆਂ। ਮੈਨੂੰ ਸ਼ੱਕ ਇਹ ਹੈ ਵੀ ਲੰਬੜਦਾਰ ਸਾਹਿਬ ਨੂੰ ਪਤਾ ਸਾਰਾ ਹੀ ਹੈ ਵੀ ਲੈਫਟੀਨੈਂਟ ਜਨਰਲ ਨਦੀਮ ਅੰਜਮ ਸਾਹਿਬ ਕਿਹੜੇ ਪਾਸੇ ਨੂੰ ਗਏ ਨੇ, ਕਿੱਥੇ ਗਏ ਨੇ। ਬਹਰਹਾਲ ਅਗਲੇ ਪਾਸੇ ਆਉਣੇ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਚੂਸਣੀ ਬਾਜੀ। ਹੁਣ ਤੁਸੀਂ ਇੱਕ ਤੇ ਹੱਸ ਪੈਂਦੇ ਹੋ, ਮੁੰਡਿਓ ਹੱਸਿਆ ਨਾ ਕਰੋ, ਦੰਦ ਨਾ ਕੱਢਿਆ ਕਰੋ, ਮੈਂ ਨਹੀਂ ਆਖਣ ਡਿਆ। ਇਹ ਤਸਵੀਰ ਵੇਖ ਲਓ ਬਾਜੀ ਦੀ, ਇਸ ਤਸਵੀਰ ਤੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਬੜੇ ਸਾਰੇ ਲੋਕਾਂ ਕਿ ਮੈਂ ਨਹੀਂ, ਸਾਰਿਆਂ ਦੇ ਨਾਂ ਹੁਣ ਮੈਂ ਨਹੀਂ ਰੱਖਣੇ ਕਿ ਮੇਰਾ ਮਤਲਬ ਸ਼ਬਾਜ਼ ਸ਼ਰੀਫ ਦਾ ਨਾਮ ਮੈਂ ਰੱਖ ਦਿੱਤਾ ਹੈ ਕਿ ਉਹ ਸਾਸ਼ੇ ਪੈਕ ਵਜ਼ੀਰ ਆਜ਼ਮ ਹੈ, ਜਾਂ ਕੋਈ ਹੋਰ ਗੱਲ ਇਹੋ ਜਿਹੀਆਂ ਰੱਖ ਦਿੱਤੀਆਂ ਨੇ 4, ਜਾਂ ਡੰਟੋਨਕ ਦਾ ਨਾਂ ਰੱਖ ਬੈਠਾ ਹੈ ਤੇ ਸਾਰੇ ਨਾਂ ਮੇਰੇ ਤੇ ਪਾ ਦਿੰਦੇ ਹੋ। ਬਹਰਹਾਲ ਜਿਹੜੀ ਚੂਸਣੀ ਬਾਜੀ ਹੈ ਨਾ ਜੀ, ਮਤਲਬ ਚੂਸਣੀ ਇਸੇ ਤੋਂ ਆਉਂਦੇ ਨੇ ਵੀ ਮੂੰਹ ਉਹਦਾ ਨਿਕਾ ਜਿਹਾ ਹੋਣਾ ਹੈ ਚੂਸਣੀ ਵਰਗਾ, ਇਸ ਤੋਂ ਹੋਰ ਉਹਨੂੰ ਵਿਚਾਰੀ ਨੂੰ ਕਿਉਂ ਆਕੜਾ ਚੂਸਣੀ, ਤੇ ਤੁਹਾਡੇ ਦੰਦ ਬੜੇ ਨਿਕਲਦੇ ਨੇ ਸਾਰਿਆਂ ਦੇ। ਤੇ ਅੱਜ ਹਫਤੇ ਦਾ ਦਿਨ ਹੈ, ਲੰਬੜਦਾਰ ਸਾਹਿਬ ਨਾਲ ਵੈਸੇ ਹੀ ਗੱਲ ਨਹੀਂ ਹੋ ਸਕਦੀ, ਦਫ਼ਤਰ ਤੋਂ ਛੁੱਟੀ ਹੈ, ਵਰਨਾ ਤੁਹਾਡੀ ਅੱਜ ਮੈਂ ਸ਼ਿਕਾਇਤ ਲਾ ਦੇਣੀ ਸੀ ਜੋ ਕੁਝ ਤੁਸੀਂ ਕਰਦੇ ਹੋ। ਬਹਰਹਾਲ ਇਹ ਜਿਹੜੀ ਚੂਸਣੀ ਬਾਜੀ ਹੈ ਜੀ, ਇਹਨੇ ਫਾਰਮੇਸੀ ਦੀ ਡਿਗਰੀ ਕੀਤੀ ਹੈ। ਤੁਹਾਨੂੰ ਅਸੀਂ ਇਹਦਾ ਪਹਿਲਾਂ ਤਾਂ ਬੈਕਗਰਾਊਂਡ ਦੱਸ ਦਈਏ ਵੀ ਇਹਨੇ ਕੋਈ PhD ਨਹੀਂ ਕੀਤੀ, ਜਾਂ ਕੋਈ ਸਿਆਸੀਆਤ ਦੇ ਉੱਤੇ ਕੋਈ ਡਿਗਰੀ ਨਹੀਂ ਕੀਤੀ, ਜਾਂ ਕੋਈ ਮੇਕਅਪ ਦੇ ਉੱਤੇ ਡਿਗਰੀ ਨਹੀਂ, ਦਵਾਈਆਂ ਸ਼ਵਾਈਆਂ ਦੇਣ ਦੀ ਡਿਗਰੀ। ਮਤਲਬ ਦਵਾਈਆਂ ਦਾ ਦੂਸਰਾ ਮਤਲਬ ਹੈ ਕਿ ਮੈਡੀਕਲ ਸਟੋਰ ਦੀ ਡਿਗਰੀ। ਮੈਡੀਕਲ ਸਟੋਰ ਤੇ ਨਹੀਂ ਹੁੰਦਾ ਜਿਹੜਾ ਮੈਡੀਕਲ ਸਟੋਰ ਚਲਾ ਸਕਦਾ ਬੰਦਾ ਪਾਕਿਸਤਾਨ ਦੇ ਵਿੱਚ, ਉਹਨੂੰ ਲਾਇਸੈਂਸ ਲੈਣਾ ਪੈਂਦਾ, ਉਹਦੇ ਵਾਸਤੇ ਡਿਗਰੀ ਵੀ ਕਰਨੀ ਪੈਂਦੀ ਹੈ। ਇਹਨੇ ਜਿਹੜੀ ਫਾਰਮੇਸੀ ਦੇ ਵਿੱਚ ਬੈਚਲਰਸ ਕੀਤਾ ਹੋਇਆ ਬੀਬੀ ਨੇ ਪੰਜਾਬ ਯੂਨੀਵਰਸਿਟੀ ਤੋਂ। ਤੇ
ਇਹ ਪਹਿਲਾਂ ਇਹਨਾਂ ਦੇ ਵਾਲਦ ਸਾਹਿਬ ਵੀ ਸ਼ਾਇਦ ਵਫਾਤ ਪਾ ਗਏ ਨੇ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਉਹਨਾਂ ਬੱਚੀ ਨੂੰ, ਮਰੀਮ ਸਾਹਿਬਾ ਨੂੰ ਆਖਿਆ ਸੀ ਵੀ ਇਹ ਬੱਚੀ ਨੂੰ ਨਾਲ ਰੱਖ ਲਓ, ਇਹਨੂੰ ਕੋਈ ਕੰਮ ਸ਼ਮ, ਤੁਹਾਡੀ ਮੇਰਾ ਮਤਲਬ ਹੈ ਕਿ ਕੰਮ ਸ਼ਮ ਕਰ ਦੇਗੀ, ਜਿਹੜੇ ਵੀ ਤੁਸੀਂ ਕੋਈ ਛੋਟੇ ਮੋਟੇ ਕੰਮ ਹੁੰਦੇ ਨੇ, ਬੱਚੀ ਉਹ ਨਾਲ ਤੁਹਾਡੇ ਤੁਰੀ ਫਿਰੇਗੀ। ਅਤੇ ਇਹਦਾ ਕੰਮ ਇਹੀ ਸੀ ਕਿ ਬਾਜੀ ਦਾ ਪਰਸ ਪੁਰਸ ਇਹਦੇ ਕੋਲ ਹੁੰਦਾ ਸੀ, ਫੋਟੋ ਸ਼ੋਟੋ ਖਿੱਚ ਦੇਣੀ। ਤੁਹਾਨੂੰ ਪਤਾ ਨਾ ਕਿ ਫੋਟੋ ਖਿੱਚਣ ਤੋਂ ਪਹਿਲਾਂ ਕਈ ਬੰਦੇ ਜਿਸ ਤਰ੍ਹਾਂ ਸਾਹ ਮਾਰ ਕੇ ਕੈਮਰੇ 'ਤੇ ਫਿਰ ਉਹਨੂੰ ਇੰਜ ਕਰਕੇ ਸਾਫ਼ ਕਰਦੇ ਨੇ। ਉਹ ਬਾਜੀ ਨੇ ਤਾਂ ਹੁਣ ਕੱਪੜੇ ਮਹਿੰਗੇ ਪਾਏ ਹੁੰਦੇ ਨੇ, ਉਹ ਬਾਜੀ ਤਾਂ ਨਹੀਂ ਇੰਜ ਕਰਕੇ ਸਾਫ਼ ਕਰ ਸਕਦੀ। ਉਹ ਫਿਰ ਇਹਦਾ ਕੰਮ ਸੀ ਕਿ ਇੰਜ ਕੈਮਰਾ ਫੜਨਾ, ਉਹਨੂੰ ਸਾਹ ਮਾਰਨਾ ਉਹਦੇ 'ਤੇ ਕੈਮਰੇ 'ਤੇ। ਹੁਣ ਤੁਸੀਂ ਦੰਦ ਨਹੀਂ ਕੱਢਣੇ, ਇੱਕ ਤਾਂ ਮੈਂ ਤੁਹਾਨੂੰ ਯਾਰ ਗੱਲ ਸਾਰੀ ਸਮਝਾਉਣ ਡਿਆ, ਉੱਤੋਂ ਤੁਸੀਂ ਦੰਦ ਕੱਢਦੇ ਹੋ, ਸਮਝ ਤੋਂ ਬਾਹਰ ਹੈ ਮੈਨੂੰ, ਕਿਹੜੇ ਬੰਦੇ ਹੋ ਤੁਸੀਂ ਯਾਰ। ਵੈਸੇ ਖੈਰ ਉਹ ਸਾਹ ਮਾਰ ਕੇ ਕੈਮਰੇ 'ਤੇ ਫੂਕ ਮਾਰ ਕੇ ਮਤਲਬ ਉਸ ਤੋਂ ਬਾਅਦ ਇਹਨੇ ਸਾਫ਼ ਕਰਕੇ ਤੇ ਬਾਜੀ ਦੀਆਂ ਫੋਟੋਆਂ ਕੈਮਰੇ ਨਾਲ ਖਿੱਚਦੀ ਸੀ, ਕੈਮਰਾਮੈਨ ਸੀ ਮਤਲਬ। ਅਤੇ ਉਹ ਜ਼ਾਹਿਰ ਹੈ ਕਿ ਹੁਣ ਬਾਜੀ ਹੋਣੀ ਅਤੇ ਨਵਾਜ਼ ਸ਼ਰੀਫ ਸਾਹਿਬ ਹੋਣੀ ਅਤੇ ਇਹੀ ਕੰਮ ਕਰਦੇ ਨੇ, ਜਿਹੜੇ ਵੀ ਉਹਨਾਂ ਦਾ ਕੋਈ ਕੈਮਰਾਮੈਨ ਹੈ, ਕੋਈ ਬੈਗ ਸ਼ੈਗ ਚੁੱਕ ਕੇ ਫਿਰੇ, ਕੋਈ ਹੋਰ ਉਹਨਾਂ ਦੇ ਇਹੋ ਜਿਹੇ ਕੰਮ ਕਰੇ, ਸਾਰੇ ਉਹਨਾਂ ਨੂੰ ਕਿਸੇ ਨੂੰ ਵਜ਼ੀਰ ਬਣਾਉਂਦੇ ਨੇ। ਇਹ ਜਿਹੜੀ ਬਾਜੀ ਮਰੀਮ ਔਰੰਗਜ਼ੇਬ ਹੈ, ਇਹਨੂੰ ਤਾਂ ਚੂਸ ਨਹੀਂ, ਉਹ ਜਿਹੜੀ ਉਹ ਜਿਹਨੇ ਮੂੰਹ ਵੱਟੀ ਰੱਖਦੀ ਹੈ, ਮੇਰਾ ਮਤਲਬ ਮੂੰਹ ਘੁੱਟ ਵੱਟ ਕੇ ਰੱਖਦੀ ਹੈ। ਜੇ ਝਪੀਟ ਸਮਝਣੀ ਹੈ ਨਾ ਵੀ ਝਪੀਟ ਵੱਟਣਾ ਕੀ ਹੁੰਦਾ, ਅਤੇ ਉਹ ਤੁਹਾਨੂੰ ਬਾਜੀ ਮਰੀਮ ਔਰੰਗਜ਼ੇਬ ਨੂੰ, ਕਈ ਵਾਰੀ ਲੋਕਾਂ ਆਖਿਆ ਵੀ ਝਪੀਟ ਕੀ ਹੁੰਦੀ, ਗਿੱਲ ਸਾਹਿਬ ਇਹ ਦੱਸੋ। ਅਤੇ ਇਹ ਬਾਜੀ ਮਰੀਮ ਔਰੰਗਜ਼ੇਬ ਨੂੰ ਵੇਖੋ ਅਤੇ ਹਰ ਵੇਲੇ ਝਪੀਟ ਹੀ ਵੱਟੀ ਰੱਖਦੀ ਹੈ। ਮਤਲਬ ਅਗਰ ਤੁਸੀਂ ਸਮਝਣਾ ਵੀ ਝਪੀਟ ਕਿਹਨੂੰ, ਯਾਰ ਮੈਂ ਨਹੀਂ ਗੱਲ ਕਰਨੀ, ਤੁਸੀਂ ਦੰਦ ਬੜਾ ਕੱਢਦੇ ਜੇ ਕਿਤੇ, ਮੈਂ ਸਮਝ ਤੋਂ ਬਾਹਰ ਹੈ ਵੀ। ਹੁਣ ਮੈਂ ਤੁਹਾਨੂੰ ਪੰਜਾਬੀ ਦਾ ਇੱਕ ਐਕਸਪ੍ਰੈਸ਼ਨ ਦੱਸਣ ਡਿਆ ਵੀ ਜੇ ਸਮਝਣਾ ਵੀ ਝਪੀਟ ਕਿਹਨੂੰ ਆਉਂਦੇ ਨੇ, ਅਤੇ ਬਾਜੀ ਮਰੀਮ ਔਰੰਗਜ਼ੇਬ ਨੂੰ ਵੇਖ ਲਓ, ਹਰ ਵੇਲੇ ਝਪੀਟ ਹੀ ਵੱਟੀ ਬੈਠੀ ਹੁੰਦੀ ਹੈ। ਅਤੇ ਮਤਲਬ ਉਹਦੇ ਵੱਲ ਵੇਖੋ ਤਾਂ ਪਤਾ ਲੱਗਦਾ ਵੀ ਝਪੀਟ ਇਹਨੂੰ ਆਉਂਦੇ ਨੇ। ਅਤੇ ਇਹ ਜਿਹੜੀ ਹੈ ਨਾ, ਉਹਨੂੰ ਉਹ ਵੀ ਇਸੇ ਤਰੀਕੇ ਨਾਲ, ਉਹ ਵੀ ਬਾਜੀ ਦੇ ਇੰਝ ਹੀ ਛੋਟੇ ਮੋਟੇ ਕੰਮ ਕਰਦੀ ਹੁੰਦੀ ਸੀ। ਉਹਨਾਂ ਦੀ ਵਾਲਦਾ ਸਾਹਿਬਾ ਵੀ ਇਸੇ ਤਰੀਕੇ ਨਾਲ ਇਹਨਾਂ ਦੇ ਨਾਲ ਬੜੀ ਉਹ ਮੁਹੱਬਤ ਪਿਆਰ ਉਲਫਤ, ਬੜੀ ਖਿਦਮਤ ਕਰਦੇ ਸਨ ਇਹਨਾਂ ਦੀ। ਅਤੇ ਇਹਨਾਂ ਨੇ ਵੇਖੋ ਸੈਨੇਟਰ MNA ਅਤੇ ਪਤਾ ਨਹੀਂ ਕੀ ਕੁਛ ਬਣਾ ਛੱਡਿਆ ਉਹਨਾਂ ਨੂੰ, ਅਤੇ ਹੁਣ ਵਜ਼ੀਰ ਅਤੇ ਸੀਨੀਅਰ ਵਜ਼ੀਰ। ਅਤੇ ਇਹ ਇਹਨਾਂ ਦਾ ਰਿਵਾਜ ਹੈ, ਇਹ ਆਪਣੇ ਜਿਹੜੇ ਮੇਰਾ ਮਤਲਬ ਹੈ ਕਿ ਬੰਦੇ ਖਿਦਮਤਗੁਜ਼ਾਰ ਹੁੰਦੇ ਨੇ ਨਾ, ਉਹਨਾਂ ਨੂੰ ਚੁੱਕਦੇ ਨੇ ਤਾਂ ਨੂੰ। ਅਤੇ ਇਹ ਹੁਣ ਜਿਹੜੀ ਬਾਜੀ ਚੂਸਣੀ ਸੀ, ਇਹ ਬਾਜੀ ਦੇ ਕੈਮਰੇ ਸ਼ੈਮਰੇ ਹਰ ਥਾਂ 'ਤੇ, ਤੁਸੀਂ ਇਹ ਵੀਡੀਓ ਵੀ ਵੇਖੀ, ਹਰ ਥਾਂ ਦੇ ਉੱਤੇ ਵਿੰਗੀ ਟੇਢੀ ਸੱਜੇ ਖੱਬੇ ਵਿਚਾਰੀ ਹਰ ਥਾਂ 'ਤੇ ਅੱਪੜ ਕੇ ਹਰ ਐਂਗਲ ਤੋਂ ਹਰ ਜ਼ਾਵੀਏ ਤੋਂ ਤਸਵੀਰਾਂ ਖਿੱਚਦੀ ਸੀ। ਪਰ ਤਸਵੀਰਾਂ ਖਿੱਚਣ ਤੋਂ ਪਹਿਲਾਂ ਜਿਹੜਾ ਨਾ ਇਹਦੇ ਕੋਲ ਬੜਾ ਅਹਿਮ ਰੋਲ ਸੀ। ਉਹ ਅਹਿਮ ਰੋਲ ਇਹ ਸੀ ਕਿ ਬਾਜੀ ਜਿਹੜੀ ਹੈ ਨਾ, ਉਹਦੇ ਕੋਲੋਂ ਆਈ ਲਾਈਨਰ ਸਿੱਧਾ ਨਹੀਂ ਸੀ ਲੱਗਦਾ, ਅੱਗੇ ਪਿੱਛੇ ਫੈਲ ਜਾਂਦਾ ਸੀ। ਇਹ ਮੈਨੂੰ ਕਿਸੇ ਦੱਸਿਆ, ਮੈਂ ਹੁਣ ਆਈ ਲਾਈਨਰ ਤਾਂ ਨਹੀਂ ਬਾਜੀ ਦਾ ਲਾਉਂਦਾ ਰਿਹਾ ਨਾ, ਭੈਣ ਮੇਰੀ ਦਾ, ਮੈਨੂੰ ਕਿਸੇ ਦੱਸਣ ਵਾਲੇ ਦੱਸਿਆ ਵੀ ਬਾਜੀ ਦਾ ਰੌਲਾ ਹੈ ਕਿ ਬਾਜੀ ਦੇ ਕੋਲੋਂ ਨਾ ਹੱਥ ਕੰਬਦਾ, ਸਿੱਧਾ ਨਹੀਂ ਲੱਗਦਾ ਆਈ ਲਾਈਨਰ। ਅਤੇ ਇਸੇ ਤਰੀਕੇ ਨਾਲ ਉਹ ਜਿਸ ਵੇਲੇ ਬਾਜੀ ਆਈਬਰੋਜ਼ 'ਤੇ ਜਾਂ ਕਿਤੇ ਵੀ ਕੋਈ ਮੇਕਅਪ ਕਰਦੀ ਸੀ, ਗਾਂਹ ਪਿਛਾਂ ਹੋ ਜਾਂਦਾ ਸੀ। ਉਹ ਇਸ ਬੱਚੀ ਦਾ ਜਿਹੜਾ ਨਾ ਹੱਥ ਬੜਾ ਟਿਕਾਵਾਂ ਹੈ। ਇਹ ਤੁਸੀਂ ਹੁਣ ਸਮਝੋਗੇ ਕਿ ਇਹਨੇ ਤਾਂ ਡੀਫਾਰਮੇਸੀ ਕੀਤੀ ਹੈ, ਅਤੇ ਇਹਨੂੰ ਕੈਮਰੇ 'ਤੇ ਕਿੱਥੋਂ ਲੈ ਆਏ ਨੇ, ਮਤਲਬ ਤਸਵੀਰਾਂ ਕਿਉਂ ਇਹਦੇ ਕੋਲ ਖਿਚਵਾਉਂਦੀ ਹੈ ਬਾਜੀ ਮੇਰੀ, ਉਹ ਮੈਂ ਦੱਸਣਾ। ਇਹਨੇ ਕੋਈ ਫੋਟੋਗ੍ਰਾਫੀ ਦੇ ਵਿੱਚ ਕੋਈ ਇਹਨੇ ਡਿਗਰੀ ਨਹੀਂ ਕੀਤੀ। ਉਹ ਰੌਲਾ ਇਹ ਸੀ ਕਿ ਬਾਜੀ ਦੇ ਨਾਲ ਵੀ ਕੋਈ ਚਾਦਰ ਫੜ ਲਈ, ਬਾਜੀ ਨੇ ਦੁਪੱਟਾ ਲਿਆ, ਭਾਰੀ ਚਾਦਰ ਹੈ, ਅਤੇ ਉਹ ਇਹਨੇ ਪਿੱਛੇ ਬਾਂਹ 'ਤੇ ਪਾ ਲਈ, ਕੋਈ ਬੈਗ ਫੜ ਲਿਆ ਬਾਜੀ ਦਾ, ਕੋਈ ਕੌਫੀ ਵਾਲਾ ਕੱਪ ਫੜ ਲਿਆ। ਮੇਰਾ ਮਤਲਬ ਹੈ ਕਿ ਬਾਜੀ ਨੇ ਜੇ ਬਾਹਰ ਅੰਦਰ ਤੁਰਨਾ ਫਿਰਨਾ ਹੈ, ਅਤੇ ਉੱਥੇ ਤਾਂ ਤੁਹਾਨੂੰ ਪਤਾ ਵੀ ਹੀਲ ਪਾਉਣੀ, ਅੱਡੀ ਵਾਲੀ ਜੁੱਤੀ, ਅਤੇ ਉਹ ਉੱਥੇ ਜਾ ਕੇ ਪਾਉਣੀ ਨਾ ਜਿੱਥੇ ਫੰਕਸ਼ਨ ਹੋਣਾ। ਨਾਰਮਲ ਤੇ ਬਾਜੀ ਜਿਹੜੀ ਉਹ ਫਿਰ ਜ਼ਾਹਿਰ ਹੈ ਕਿ ਪੈਰਾਂ ਨੂੰ ਪੀੜ ਹੁੰਦੀ ਹੈ, ਅਤੇ ਉਹ ਦੂਸਰੀ ਜੁੱਤੀ ਪਾ ਕੇ ਬਾਜੀ ਨਿਕਲ ਜਾਣਾ, ਅਤੇ ਕਿਸੇ ਨੇ ਜੁੱਤੀ ਰੱਖਣੀ ਹੈ ਨਾਲ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਖਿਆਲ ਰੱਖਣਾ, ਉਹ ਇਹ ਭੈਣ ਸਾਡੀ ਨਿੱਕੀ ਹੈ ਚੂਸਣੀ ਬਾਜੀ ਜਿਹੜੀ ਕਰਦੀ ਹੁੰਦੀ ਸੀ। ਅਤੇ ਉਹ ਇਸ ਵੇਲੇ ਜਦੋਂ ਬਾਜੀ ਨੇ ਵੇਖਿਆ ਨਾ ਵੀ ਮੇਕਅਪ 'ਤੇ ਇਹਦਾ ਹੱਥ ਬੜਾ ਸਾਫ਼ ਹੈ, ਬਿਲਕੁਲ ਨਹੀਂ ਹਿਲਦਾ, ਐਵੇਂ ਟਕਾਵੀਂ ਕਿਸਮ ਦੀ ਇਹ ਲਾਉਂਦੀ ਹੈ, ਅਤੇ ਉਸ ਵੇਲੇ ਬਾਜੀ ਨੇ ਫਿਰ ਇਹਨੂੰ ਆਖਿਆ ਵੀ ਤੂੰ ਮੇਰੀਆਂ ਤਸਵੀਰਾਂ ਖਿੱਚਿਆ ਕਰ, ਤੇਰਾ ਫਰੇਮ ਦੇ ਉੱਤੇ ਵੀ ਹੱਥ ਚੰਗਾ ਟਿਕੇਗਾ ਕੈਮਰੇ 'ਤੇ। ਅਤੇ ਇਹ ਭੈਣ ਸਾਡੀ ਨੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਤੁਸੀਂ ਆਖੋਗੇ ਵੀ ਇਹਦੇ ਮਗਰ ਮੈਂ ਕਿਉਂ ਪੈ ਗਿਆ, ਇਹ ਮੈਂ ਇਹਨਾਂ ਦੇ ਮਗਰ ਨਹੀਂ ਪਿਆ ਜਨਾਬ। ਇਹਨਾਂ ਨੂੰ ਹੁਣ ਬਣਾਇਆ ਵਜ਼ੀਰ, ਇਹਨਾਂ ਨੂੰ ਵਜ਼ੀਰ ਬਣਾਇਆ ਜਨਾਬ ਮੁਆਵਨ ਖਸੂਸੀ ਬਰਾਏ ਸਪੈਸ਼ਲ ਡਿਪਾਰਟਮੈਂਟ ਜਿਹੜਾ ਨਾ ਉਹ ਮੁਕਰਰ ਕੀਤਾ, ਸਪੈਸ਼ਲ ਐਜੂਕੇਸ਼ਨ ਖਸੂਸੀ ਮੁਆਵਨ ਖਸੂਸੀ ਬਰਾਏ ਸਪੈਸ਼ਲ ਐਜੂਕੇਸ਼ਨ ਜਿਹੜਾ ਨਾ ਉਹਦਾ ਡਿਪਾਰਟਮੈਂਟ, ਉਹਦਾ ਇਹਨਾਂ ਨੇ ਮੁਆਵਨ ਖਸੂਸੀ ਮਤਲਬ ਕਿ ਵਜ਼ੀਰ ਲਾ ਛੱਡਿਆ। ਅਤੇ ਹੁਣ ਪਤਾ ਨਹੀਂ ਹੁਣ ਤਸਵੀਰਾਂ ਖਿੱਚਣ ਨੂੰ ਕੋਈ ਹੋਰ ਰੱਖਣਗੇ ਮੁਲਾਜ਼ਮਾਂ, ਜ਼ਾਹਿਰ ਹੈ। ਅੱਜ ਕੱਲ੍ਹ ਮੇਰਾ ਖਿਆਲ ਸਰਕਾਰੀ ਵੀ ਕਾਫੀ ਲੱਭੇ ਨੇ ਟਿਕਟਾਕ ਬਣਾਉਣ ਵਾਸਤੇ ਬਾਜੀ ਨੂੰ, ਅਤੇ ਗਵਰਨਮੈਂਟ ਪੰਜਾਬ ਦੇ ਵੀ ਲੋਕ ਹੋਣਗੇ ਜਾਂ ਕੋਈ ਹੋਰ ਰੱਖਣਗੇ। ਅੱਜ ਕੱਲ੍ਹ ਇੱਕ ਹੋਰ ਭੈਣ ਸਾਡੀ ਹੈ ਬੈਗ ਫੜ ਕੇ ਫਿਰਦੀ ਹੈ, ਹੁਣ ਉਹਦੇ ਕੋਲ ਬਚੋ ਬਈ, ਉਹ ਹੋ ਸਕਦਾ ਅੱਗੋਂ ਚੇਅਰਮੈਨ ਸੈਨੇਟ ਬਣਵਾਵੇ ਬਾਜੀ ਉਹਨੂੰ, ਜਾਂ ਮੇਰਾ ਮਤਲਬ ਹੈ ਕੋਈ ਸੀਨੀਅਰ ਵਜ਼ੀਰ ਬਣਾਵੇ ਪੰਜਾਬ 'ਚ। ਅਤੇ ਮੈਂ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਲੋਕ ਕੰਮ ਕਰਦੇ ਨੇ ਨਾ, ਜਿਹੜੇ ਵੀ ਹਕੂਮਤਾਂ ਦੇ ਵਿੱਚ IG ਹੈ, ਚੀਫ ਸੈਕਟਰੀ ਹੈ, ਦੂਜੇ, ਉਹਨਾਂ ਸਾਰਿਆਂ ਨੂੰ ਮੇਰਾ ਪੈਗਾਮ ਹੈ ਵੀ ਉਹ ਜਿਹੜੀ ਬਾਜੀ ਪਿੱਛੇ ਬੈਗ ਫੜ ਕੇ ਬਾਜੀ ਦਾ ਫਿਰਦੀ ਹੈ ਨਾ, ਉਹਦੇ ਕੋਲ ਬਚੋ। ਉਹ ਵੀ ਮੁਸਤਕਬਲ ਦੀ ਆਉਣ ਵਾਲੀ ਜਿਹੜੀ ਹੈ ਨਾ, ਉਹ ਕੋਈ ਵੱਡੀ ਭਾਰੀ ਵਜ਼ੀਰ ਹੈ, ਇਸ ਲਈ ਉਹਦੇ ਕੋਲੋਂ ਬਚੋ, ਮੇਰਾ ਤੁਹਾਨੂੰ ਇਹੀ ਮਸ਼ਵਰਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਗਵਰਨਰ ਪੰਜਾਬ ਸਾਹਿਬ ਦਾ ਰੱਖਨੇ। ਗਵਰਨਰ ਪੰਜਾਬ ਸਾਹਿਬ ਨੂੰ ਨੇ ਅੱਧਾ ਸੱਚ ਬੋਲਦੇ ਨੇ ਅਤੇ ਅੱਧਾ ਝੂਠ ਮਾਰਦੇ ਨੇ। ਉੱਥੋਂ ਇਮਾਨ ਤਾਹਿਰ ਸਾਹਿਬ ਜਿੱਤੀਆਂ ਸਨ ਬੜੀ ਭਾਰੀ ਲੀਡ ਨਾਲ, ਜਿੱਥੋਂ ਗਵਰਨਰ ਸਾਹਿਬ ਨੇ ਇਲੈਕਸ਼ਨ ਲੜਿਆ ਸੀ। ਪਰ ਗਵਰਨਰ ਸਾਹਿਬ ਫਾਰਮ 47 ਦੀ ਗੱਲ ਤੇ ਬਾਰ-ਬਾਰ ਕਰਦੇ ਨੇ ਵੀ ਫਾਰਮ 47 ਨਾਲ ਵੀ ਬੜੀ ਇੱਥੇ ਇਹਨਾਂ ਬੇਈਮਾਨੀ ਕੀਤੀ ਹੈ, ਅਤੇ ਬੜੀ ਇਹਨਾਂ ਨੇ ਇਲੈਕਸ਼ਨ 'ਚ ਧਾਂਦਲੀ ਕੀਤੀ ਹੈ, ਅਤੇ ਇਹ ਕਰ ਛੱਡਿਆ ਅਤੇ ਉਹ ਕਰ ਛੱਡਿਆ। ਆਪਾਂ ਪੂਰੀ ਗੱਲ ਨਹੀਂ ਕਰਦੇ,
ਪੂਰੀ ਗੱਲ ਨਹੀਂ ਦੱਸਦੇ ਕਿ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਮਾਮਲਾ ਸਾਰੇ ਦਾ ਸਾਰਾ ਹੈ ਸੀ ਇਲੈਕਸ਼ਨ ਦਾ, ਉੱਥੇ ਇੱਕ ਗੱਲ ਵਾਜ਼ੇ ਹੈ ਕਿ ਇਹ ਜਿਹੜਾ ਫਾਰਮ 47 ਵਾਲਾ ਕੰਮ ਸੀ ਸਾਰੇ ਦਾ ਸਾਰਾ, ਇਹ ਪੀਟੀਆਈ ਦੇ ਖਿਲਾਫ ਹੋਇਆ, ਜ਼ਾਹਿਰ ਹੈ ਪੀਪਲਸ ਪਾਰਟੀ ਦੇ ਖਿਲਾਫ ਤਾਂ ਨਹੀਂ ਹੋਇਆ। ਇਹ ਤਾਂ ਆਪ ਹੀ 5ਵੇਂ 6ਵੇਂ ਨੰਬਰ 'ਤੇ ਸਨ ਵੋਟਾਂ ਦੇ, ਤੇ ਇਹਨਾਂ ਨੂੰ 47 ਨਾਲ ਤੇ 45 ਨਾਲ ਕੀ। ਤੇ ਉਹਨਾਂ ਨੇ ਇਹੀ ਆਖਿਆ ਵੈਸੇ ਗਵਰਨਰ ਪੰਜਾਬ ਨੇ ਕਿ ਜੀ ਇਸ ਵਾਰੀ ਧਾਂਦਲੀ ਮੁਖਤਲਿਫ ਹੋਈ ਹੈ, ਇਸ ਵਾਰੀ ਤਾਂ ਉਹਨਾਂ ਵੋਟ ਪੈਣ ਦਿੱਤੇ ਨੇ ਤੇ ਆਖਰ ਤੇ ਨਤੀਜੇ ਚੇਂਜ ਕਰਤੇ ਨੇ 47 ਤੇ। ਪਰ ਇਹ ਗੱਲ ਨਹੀਂ ਦੱਸਦੇ ਵੀ ਜਿਹੜੇ ਹਲਕੇ 'ਚੋਂ ਇਹ ਹਾਰੇ ਨੇ ਉੱਥੇ ਵੀ 47 ਦੇ ਉੱਤੇ ਜਿਹੜਾ ਉਹ ਨੂਨ ਲੀਗ ਨੂੰ ਜਿਤਵਾਇਆ, ਤੇ ਉੱਥੋਂ ਪੀਟੀਆਈ ਦੀ ਬੀਬੀ ਇਮਾਨ ਤਾਹਰ ਜਿਹੜੀ ਸੀ ਉਹ ਭਾਰੀ ਅਕਸਰੀਅਤ ਦੇ ਨਾਲ ਜਿੱਤ ਰਹੀ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਟਾਰਨੀ ਜਨਰਲ ਸਾਹਿਬ, ਬੜਾ ਸੋਹਣਾ ਸੁਨੱਖਾ ਮੁੰਡਾ ਹੈ ਅਟਾਰਨੀ ਜਨਰਲ ਜਿਹੜਾ ਵੇਖਣ ਨੂੰ, ਤੇ ਉਸ ਤੋਂ ਬਾਅਦ ਟੱਬਰ ਵੀ ਚੰਗੇ ਦਾ। ਉਸ ਤੋਂ ਬਾਅਦ ਜਿਸ ਵੇਲੇ ਇਹਦੀ CV ਵੇਖਦੇ ਹੋ ਤਾਂ ਉਹ ਵੀ ਬੜੀ ਚੰਗੀ ਹੈ। ਪੰਜਾਬ ਯੂਨੀਵਰਸਿਟੀ ਤੋਂ LLB ਕੀਤਾ ਹੈ, ਫਿਰ ਹਾਰਵਰਡ ਯੂਨੀਵਰਸਿਟੀ ਚਲਾ ਗਿਆ, ਉੱਥੋਂ ਇਹਨੇ ਆਪਣਾ LLM ਕੀਤਾ, ਉੱਥੇ ਸੁਸਾਇਟੀ ਦਾ ਵੀ ਇਹ ਡਿਪਟੀ ਵਾਈਸ ਚੇਅਰਮੈਨ ਰਿਹਾ, ਤੇ ਉਹਨੂੰ ਆਨਰਸ ਵੀ ਲੱਭੇ ਡੀਨ ਦੇ, ਤੇ ਫਲਾਨਾ ਤੇ ਫਲਾਨਾ। ਮਤਲਬ ਜਦੋਂ CV ਵੇਖਦੇ ਆ ਤਾਂ ਬੜੀ ਡੈਕੋਰੇਟਡ CV ਹੈ, ਨਜ਼ਰ ਆਉਂਦਾ ਵੀ ਮੁੰਡੇ ਦਾ ਸੁਭਾਅ ਵੀ ਚੰਗਾ ਹੈ, ਮੁੰਡੇ ਨੂੰ ਜਿਹੜੀ ਹੈ ਉਹ ਥਾਂ ਵੀ ਚੰਗਾ ਲੱਭਾ ਪੜ੍ਹਨ ਵਾਸਤੇ। ਹਾਰਵਰਡ ਲਾਅ ਸਕੂਲ ਤੋਂ ਉੱਤੇ ਹੁਣ ਲਾਅ ਸਕੂਲ ਤੇ ਕੋਈ ਨਹੀਂ। ਪਰ ਜਿਹੜੀਆਂ ਕਰਤੂਤਾਂ ਕਰ ਛੜੀਆਂ ਨੇ ਆਵਾਨ ਸਾਹਿਬ ਨੇ, ਇਹ ਜਿਹੜੇ ਅਟਾਰਨੀ ਜਨਰਲ ਨੇ, ਜੋ ਗੰਦ ਪਾ ਛੜਿਆ, ਜਾਂ ਇਸ ਪੂਰੇ ਗੰਦੇ ਕੰਮ ਦੇ ਵਿੱਚ ਜਿਹੜਾ ਉਹਨਾਂ ਆਪਣਾ ਮੋਢਾ ਇਸਤੇਮਾਲ ਹੋਣ ਦਿੱਤਾ ਹੈ, ਬਲਕਿ ਦੂਸਰੇ ਲਫ਼ਜ਼ਾਂ 'ਚ ਇਹ ਕਹੋ ਵੀ ਉਹਨਾਂ ਤੇਲ ਮਾਰਿਆ ਹੱਥਾਂ ਨੂੰ ਲਾ ਕੇ, ਜਿੱਥੇ ਜਿੱਥੇ ਵੀ ਕਿਸੇ ਆਖਿਆ ਹਰ ਥਾਂ 'ਤੇ ਤੇਲ ਮਾਰੀ ਗਏ ਨੇ ਉਹ। ਤੇ ਮੁੰਡੇ ਫਿਰਦਾ ਇਹ ਕਿ ਯਾਰ ਮੈਂ ਤੁਹਾਡੇ ਨਾਲ ਮੈਂ ਗੱਲ ਵੀ ਕੋਈ ਨਹੀਂ ਕਰ ਸਕਦਾ ਭਾਈ, ਜਦੋਂ ਗੱਲ ਕਰਦਾ ਤੁਹਾਡੇ ਦੰਦ ਨਿਕਲਦੇ ਨੇ। ਬਹਰਹਾਲ ਇਹ ਅਟਾਰਨੀ ਜਨਰਲ ਸਾਹਿਬ ਦੀ ਜਦੋਂ ਅਸੀਂ CV ਵੇਖਦੇ ਤੇ ਦੂਜੇ ਪਾਸੇ ਇਹਨਾਂ ਦੀਆਂ ਕਰਤੂਤਾਂ ਵੇਖਦੇ ਹਾਂ, ਤੇ ਸਾਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਹਾਰਵਰਡ ਨੂੰ ਲਾਜ ਲਾਈ ਹੈ ਜਾਂ ਉਹਨਾਂ ਨੇ ਇਹਨਾਂ ਨੂੰ ਲਾਈ ਹੈ, ਜਾਂ ਇਹਨਾਂ ਨੇ ਉਹਨਾਂ ਨੂੰ ਜਾਗ ਲਾਈ ਹੈ, ਜਾਂ ਉਹਨਾਂ ਨੇ ਇਹਨਾਂ ਨੂੰ ਲਾਈ ਹੈ, ਪਰ ਸਾਡੀ ਸਮਝ ਤੋਂ ਬਾਹਰ ਹੈ। ਇੱਥੋਂ ਇਹ ਹਿਸਾਬ ਲੱਗਾ ਵੀ ਬੰਦਾ ਜਿਹੜਾ ਨਾ ਉਹ ਜੇ ਅੰਦਰੋਂ ਭੈੜਾ ਹੋਵੇ ਨਾ, ਉਹਦੀ ਨੀਅਤ ਮਾੜੀ ਹੋਵੇ, ਤੇ ਉਹਨੂੰ ਜਿੱਡੀ ਮਰਜ਼ੀ ਵੱਡੀ ਯੂਨੀਵਰਸਿਟੀ ਘੱਲ ਦਿਓ, ਜਿੱਥੇ ਮਰਜ਼ੀ ਘੱਲ ਦਿਓ, ਉਹ ਫਿਰ ਉਹਦੀ ਨੀਅਤ ਖੋਟੀ ਰਹਿਣੀ ਤੇ ਉਹਨੇ ਖੋਟੇ ਹੀ ਕੰਮ ਕਰਨੇ। ਇਹ ਨਹੀਂ ਹੋ ਸਕਦਾ ਕਿ ਬੜੀ ਵੱਡੀ ਭਾਰੀ ਯੂਨੀਵਰਸਿਟੀ ਤੋਂ ਤੁਸੀਂ ਕਿਸੇ ਬੰਦੇ ਨੂੰ ਪੜ੍ਹਾ ਦਿਓ ਤੇ ਉਹ ਜ਼ਰੂਰ ਚੰਗੇ ਕੰਮ ਹੀ ਕਰੇਗਾ। ਮਿਸਾਲ ਅਟਾਰਨੀ ਜਨਰਲ ਸਾਹਿਬ ਦੀ ਲੈ ਲਓ, ਕਿੱਥੇ ਆਪਣੇ ਲਾਅ ਸਕੂਲ ਤੇ ਗੰਦ ਕਿਹੜਾ ਮਾਰਿਆ, ਕਾਜ਼ੀ ਫਾਇਜ਼ੀ ਸਾਹਿਬ, ਸ਼ੈਤਾਨੀ ਤਰਾਮੀਮ, ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ, ਲੋਕੀ ਅਗਵਾ, ਲੋਕਾਂ ਦੀਆਂ ਮਾਵਾਂ ਭੈਣਾਂ ਅਗਵਾ। ਤੇ ਇਹਨੇ ਵੀ ਕੱਲ੍ਹ ਨੂੰ ਬੜਾ ਬਜ਼ੁਰਗ ਜਦੋਂ ਇਹਨਾਂ ਬਣਨਾ ਨਾ ਅਟਾਰਨੀ ਜਨਰਲ ਸਾਹਿਬ ਨੇ, ਵਾਲ ਚਿੱਟੇ ਆਉਣੇ ਨੇ, ਤੇ ਇਹਨਾਂ ਵੀ ਬੜੇ ਨਾ ਮੁਤਬਰ ਜੇ ਬਣ ਕੇ ਆਪਣੇ ਪੋਤਰੇ ਪੋਤਰੀਆਂ ਕੋਲ ਬਹਿਣਾ। ਫਿਰ ਜ਼ਾਹਿਰ ਅੱਲਾ ਇਹਨਾਂ ਨੂੰ ਲੰਬੀ ਹਯਾਤੀ ਦੇਵੇ, ਇੱਕ ਦਿਨ ਰੱਬ ਕੋਲ ਵੀ ਜਾਣਾ, ਤੇ ਰੱਬ ਕੋਲ ਜਾਣਾ ਤੇ ਇਹਨਾਂ ਦੇ ਵੀ ਗਾਂ ਜਿਹੜੇ ਪੋਤੇ ਪੋਤਰੀਆਂ ਉਹਨਾਂ ਨੇ ਜਨਾਬ ਇਹਨਾਂ ਦੀ ਤਸਵੀਰ ਲਾਈ ਹੋਣੀ ਹੈ, ਤੇ ਬੜੇ ਮੁਅੱਜ਼ਜ਼ ਹੋਣੇ ਨੇ। ਇਹ ਜਿਹੜੇ ਅਸ਼ਰਾਫੀਆ ਦੇ ਬੜੇ ਬੜੇ ਮੁਅੱਜ਼ਜ਼ ਨੇ ਨਾ, ਇਹਨੇ ਇਹੋ ਜਿਹੀਆਂ ਖੱਚਾਂ ਮਾਰੀਆਂ ਨੇ ਪਹਿਲਾਂ ਜ਼ਿਆਦਾਤਰ ਨੇ, ਇਹਨਾਂ ਨੇ ਵੀ ਉਹ ਤਸਵੀਰ ਕਿਤੇ ਨਾ ਕਿਤੇ ਇਹਨਾਂ ਦੀ ਲੱਗ ਜਾਣੀ ਕਿਸੇ ਕੰਨ ਤੇ ਫਿਰ ਇਹਨਾਂ ਨੂੰ ਵੀ ਲੋਕਾਂ ਨੇ ਇਹ ਕਹਿਣਾ ਵੀ ਬੜਾ ਮੁਅੱਜ਼ਜ਼ ਆਦਮੀ ਸੀ। ਤੇ ਇਹ ਜਿਹੜੇ ਮੁਅੱਜ਼ਜ਼ੀਨ ਨੇ, ਇਹ ਜਿਹੜੀਆਂ ਖੱਚਾਂ ਨੇ ਉਹ ਮਾਜ਼ਰਤ ਦੇ ਨਾਲ ਇਹੋ ਜਿਹੀਆਂ ਮਾਰਦੇ ਨੇ। ਉਹਨਾਂ ਦੇ ਬਾਰੇ ਖਬਰ ਇਹ ਸੀ, ਸਹਾਫੀ ਇਹ ਖਬਰ ਦਿੰਦੇ ਨੇ ਕਿ ਜੀ ਉਹਨਾਂ ਦੇ ਬਾਰੇ ਖਬਰ ਇਹ ਕਿ ਅਟਾਰਨੀ ਜਨਰਲ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਕਾਜ਼ੀ ਸਾਹਿਬ ਨੇ ਯਕੀਨੀ ਬਣਾਇਆ ਵੀ ਇੰਟੈਲੀਜੈਂਸ ਏਜੰਸੀਆਂ ਆਪਣੀ ਹਦੂਦ 'ਚ ਰਹਿਣ। ਬੱਲੇ ਬਈ ਸ਼ੇਰ ਬੱਗਿਓ, ਬੜੀ ਚੰਗੀ ਹਦੂਦ ਦੇ ਵਿੱਚ ਰੱਖਿਆ ਇੰਟੈਲੀਜੈਂਸ ਏਜੰਸੀਆਂ ਨੂੰ ਤੁਸੀਂ। ਮਤਲਬ ਲੋਕਾਂ ਦੇ ਘਰਾਂ 'ਚ ਵੜ ਗਈਆਂ, ਉਹ ਵੀ ਹਦੂਦ ਹੀ ਹੈ। 80 ਸਾਲਾਂ ਦੀਆਂ ਖਵਾਤੀਨ ਜਿਹੜੀਆਂ ਉਹਨਾਂ ਦੇ ਦਹਿਸ਼ਤਗਰਦੀ ਦੇ ਪਰਚੇ ਕਰਾਤੇ, ਲੋਕਾਂ ਦੇ ਨਾਜ਼ੁਕ ਅਜ਼ਾ ਦੇ ਉੱਤੇ ਕਰੰਟ ਮਾਰੇ, ਲੋਕਾਂ ਨੂੰ ਅਗਵਾ ਕਰ ਲਿਆ, ਲੋਕਾਂ ਦੇ ਮਾਂ ਪਿਓ ਨੂੰ ਅਗਵਾ ਕਰ ਲਿਆ, ਇਹ ਸਾਰੀਆਂ ਹੀ ਹਦੂਦ 'ਚ ਰਹੇ ਨੇ। ਮੈਂ ਤੁਹਾਨੂੰ ਦੱਸਿਆ ਨਾ ਵੀ ਬੰਦਾ ਜਿੱਥੋਂ ਮਰਜ਼ੀ ਪੜ੍ਹ ਲੈ, ਜੇ ਉਹਨੇ ਚਗਲ ਮਾਰਨੀ ਹੈ ਤਾਂ ਉਹਨੇ ਫਿਰ ਚਗਲ ਮਾਰਨੀ, ਜਾਂ ਬੰਦਾ ਚਗਲ ਹੋਵੇ ਤਾਂ ਉਹ ਚਗਲ ਹੀ ਰਹਿੰਦਾ ਮਾਜ਼ਰਤ ਦੇ ਨਾਲ, ਉਹ ਪੜ੍ਹ ਜਿੱਥੋਂ ਮਰਜ਼ੀ ਲਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਆਰਮੀ ਚੀਫ ਸਾਹਿਬ ਨੇ ਇੱਕ ਨਵਾਂ ਭਾਰਾ ਬਿਆਨ ਦੇ ਦਿੱਤਾ ਹੈ। ਫਿਰ ਆਰਮੀ ਚੀਫ ਸਾਹਿਬ ਨੇ ਕਿਹਾ ਹੈ ਵੀ ਇਹ ਜਿਹੜੀ ਸੋਸ਼ਲ ਮੀਡੀਆ 'ਤੇ ਗਾਲੀ ਗਲੋਚ ਹੁੰਦੀ ਹੈ ਨਾ, ਇਹ ਬੁਨਿਆਦੀ ਤੌਰ 'ਤੇ ਇਹਦੀ ਵਜ੍ਹਾ ਤੋਂ ਰੱਬ ਦੀਆਂ ਰਹਿਮਤਾਂ ਸਾਡੇ ਵਾਲੇ ਪਾਸੇ ਨਹੀਂ ਆਉਂਦੀਆਂ। ਅੱਛਾ, ਮੈਂ ਬਿਆਨ ਪੜ੍ਹਿਆ ਤੇ ਮੈਨੂੰ ਵੀ ਬੜਾ ਹਿਰਖ ਹੋਇਆ, ਬੜਾ ਮੈਨੂੰ ਦੁੱਖ ਲੱਗਾ ਅੰਦਰ ਕਿ ਮੈਂ ਕਿਹਾ ਕਿ ਇਹ ਤੇ ਆਰਮੀ ਚੀਫ ਸਾਹਿਬ ਤੇ ਵਾਕਈ ਵਿਚਾਰੇ ਸੱਚੇ ਨੇ ਵੀ ਮੁਲਕ ਦੇ ਵਿੱਚ ਗਾਲੀ ਗਲੋਚ ਕਰਦੇ ਨੇ ਲੋਕ, ਇਸ ਦੀ ਵਜ੍ਹਾ ਤੋਂ ਰੱਬ ਦੀਆਂ ਰਹਿਮਤਾਂ ਇਸ ਪਾਸੇ ਨਹੀਂ ਆਉਂਦੀਆਂ। ਮੈਂ ਲੰਬੜਦਾਰ ਸਾਹਿਬ ਨੂੰ ਫੋਨ ਕਰ ਦਿੱਤਾ, ਮੈਂ ਕਿਹਾ ਜੀ ਇਹ ਸਟੇਟਮੈਂਟ ਆਈ ਹੈ। ਲੰਬੜਦਾਰ ਸਾਹਿਬ ਵੈਸੇ ਤਾਂ ਇਸ ਪਾਸੇ ਨੂੰ ਗੱਲ ਨਹੀਂ ਕਰਦੇ, ਜਿਸ ਤਰ੍ਹਾਂ ਅੱਗੇ ਦੱਸਿਆ ਵੀ DG SI ਆਰਮੀ ਚੀਫ ਇੱਥੇ ਗੱਲ ਨਹੀਂ ਕਰਦੇ, ਉਹ ਆਉਂਦੇ ਕੁੱਟ ਬੜੀ ਪੈਂਦੀ ਹੈ। ਪਰ ਲੰਬੜਦਾਰ ਸਾਹਿਬ ਨੇ ਆਖਿਆ ਵੀ ਯਾਰ ਮੈਂ ਇਹ ਗੱਲ ਜਿਹੜੀ ਆਰਮੀ ਚੀਫ ਸਾਹਿਬ ਦੀ ਹੈ ਨਾ, ਇਹ ਗੱਲ ਉਹਨਾਂ ਦੀ ਠੀਕ ਹੈ। ਉਹਨਾਂ ਨੇ ਬਿਲਕੁਲ ਦਰੁਸਤ ਆਖਿਆ ਵੀ ਇਹ ਜਿਹੜੀ ਸੋਸ਼ਲ ਮੀਡੀਆ 'ਤੇ ਗਾਲੀ ਗਲੋਚ ਹੁੰਦੀ, ਇਹਦੀ ਵਜ੍ਹਾ ਤੋਂ ਰਹਿਮਤ ਨਹੀਂ ਆਉਂਦੀ, ਵਰਨਾ ਇਹ ਜਿਹੜੀਆਂ ਅਸੀਂ 80 ਸਾਲ ਦੀਆਂ ਔਰਤਾਂ ਦੇ ਉੱਤੇ ਦਹਿਸ਼ਤਗਰਦੀ ਦੇ ਪਰਚੇ ਦਿੰਦੇ ਹਾਂ, ਇਹਦੇ ਨਾਲ ਤਾਂ ਰਹਿਮਤ ਇਹਦੀ ਵਜ੍ਹਾ ਤੋਂ ਹੀ ਆਉਣੀ ਹੈ ਜ਼ਾਹਿਰ ਹੈ। ਉਹਨਾਂ ਆਖਿਆ ਵੀ ਇਹ ਜਿਹੜਾ ਇਲੈਕਸ਼ਨ ਚੋਰੀ ਕੀਤਾ ਕੌਮ ਦਾ ਸੀ, ਇਹਦੇ ਨਾਲ ਹੀ ਰਹਿਮਤ ਆਉਣੀ ਸੀ। ਤੇ ਇਹ ਜੇ ਕਿਤੇ ਸੋਸ਼ਲ ਮੀਡੀਆ 'ਤੇ ਅਸੀਂ ਗਾਲਾਂ ਨਾ ਕੱਢੀਏ, ਤੇ ਇਹ ਜਿਹੜੇ ਕਿਆਨੀ ਸਾਹਿਬ ਨੂੰ ਇੰਨੇ ਸਾਰੇ ਮੁਰੱਬੇ ਲੱਭੇ ਸਨ, ਰਹੀਲ ਸ਼ਰੀਫ ਸਾਹਿਬ ਉਧਰ ਨੂੰ ਨਿਕਲ ਗਏ, ਮੁਸ਼ਰਫ ਸਾਹਿਬ ਦੇ ਅਕਾਊਂਟ 'ਚ ਰੁਪਈਏ ਲੱਭੇ ਸਨ, ਬਾਜਵਾ ਸਾਹਿਬ ਦੇ ਅਕਾਊਂਟ ਦੇ ਵਿੱਚੋਂ ਪਤਾ ਨਹੀਂ ਕਿੰਨੇ ਅਰਬ ਰੁਪਈਏ ਜਾਂ ਕਿੰਨੇ 100 ਕਰੋੜ ਨਿਕਲ ਰਹੇ ਨੇ,
ਜੇ ਉਹਦੀ ਖਬਰ ਦਿੱਤੀ ਤੇ ਉਹ ਬੰਦੇ ਚੁੱਕ ਲਏ ਸਾਰੇ ਦੇ ਸਾਰੇ ਹੀ। ਉਹਨਾਂ ਆਖਿਆ ਵੀ ਰੱਬ ਦੀ ਰਹਿਮਤ ਤੇ ਇਹਨਾਂ ਕੰਮਾਂ ਨਾਲ ਹੀ ਆਉਣੀ ਹੈ। ਰੱਬ ਦੀ ਰਹਿਮਤ ਤੇ ਆਉਣੀ ਸੀ, ਜ਼ਾਹਿਰ ਹੈ ਜੋ ਕੁਝ ਲੋਕਾਂ ਨਾਲ ਕੀਤਾ, ਇਮਰਾਨ ਖਾਨ ਦੀਆਂ ਭੈਣਾਂ ਨੂੰ ਅੰਦਰ ਦੇ ਛੱਡਿਆ, ਉਹਦੀ ਬੇਗਮ ਦੇ ਉੱਤੇ ਇੱਜ਼ਤ ਨਿਕਾਹ ਦਾ ਕੇਸ ਝੂਠਾ ਬਣਾ ਦਿੱਤਾ। ਉਹਨਾਂ ਕਿਹਾ ਇਹਦੇ ਵਿੱਚੋਂ ਰੱਬ ਦੀਆਂ ਰਹਿਮਤਾਂ ਆਉਣੀਆਂ ਸੀ। ਰੱਬ ਦੀਆਂ ਰਹਿਮਤਾਂ ਕਿਤੇ ਸੋਸ਼ਲ ਮੀਡੀਆ ਤੋਂ ਤਾਂ ਨਹੀਂ ਆਉਣੀਆਂ। ਅੱਛਾ, ਹੁਣ ਅਗਲੇ ਪਾਸੇ ਜਿਹੜੀ ਗੱਲ ਹੈ ਹੋਰ ਵੀ ਵਧੀ ਖੜੀ ਹੈ। ਉਹ ਇਹ ਖੜੀ ਹੈ ਕਿ ਅੱਗੋਂ ਜਿਹੜੀ ਅਗਲੀ ਖਬਰ ਹੈ ਉਹ ਹੈ ਐਲਨ ਮਸਕ ਜਿਹੜਾ ਹੈ ਉਹ ਟਵਿੱਟਰ ਦਾ ਮਾਲਕ ਹੈ, ਐਕਸ ਦਾ ਮਾਲਕ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਉਹ ਸਿਆਰਿਆਂ ਸ਼ਿਆਰਿਆਂ ਨੂੰ ਵੀ ਚੜਾਉਂਦਾ ਰਾਕਟ ਸ਼ਾਕਟ। ਉਹਦੀ ਦੌਲਤ 'ਚ ਇੱਕ ਦਿਨ 'ਚ 92 ਖਰਬ ਦਾ ਇਜ਼ਾਫਾ ਹੋਇਆ। ਕਿੰਨਾ ਹੋਇਆ? ਇੱਕ ਦਿਨ 'ਚ 92 ਖਰਬ ਦਾ ਇਜ਼ਾਫਾ ਹੋਇਆ। ਅਤੇ ਉਹ ਦੱਸਿਆ ਸਾਨੂੰ ਇਹ ਗਿਆ ਹੈ ਕਿ ਜਨਾਬ ਉਹ ਜ਼ਾਹਿਰ ਹੈ ਕਿ ਇਹ ਸੋਸ਼ਲ ਮੀਡੀਆ ਜਿਹੜਾ ਇੱਥੇ ਗਾਲਮੰਦਾ, ਤੁਹਾਨੂੰ ਪਤਾ ਟਵਿੱਟਰ ਤੋਂ ਹੀ, ਟਵਿੱਟਰ ਇਹਨਾਂ ਬੰਦ ਕੀਤਾ ਪਾਕਿਸਤਾਨ, ਸਭ ਤੋਂ ਬਹੁਤਾ ਗਾਲਮੰਦਾ ਉੱਥੇ ਹੀ ਹੁੰਦਾ ਹੈ, ਤੰਗੀ ਉੱਥੇ ਹੀ ਹੈ। ਹੁਣ ਉਹਦੇ 'ਤੇ ਰੱਬ ਦੀਆਂ ਰਹਿਮਤਾਂ ਨੇ। ਇਹ ਹੁਣ ਪਤਾ ਨਹੀਂ ਬਈ ਇਹ ਰੱਬ ਨੂੰ ਵੀ ਕੋਈ ਚੱਕਰ ਦੇਣ ਡਏ ਨੇ ਤੋਬਾ ਨਾਊਜ਼ ਬਿੱਲਾ ਐਲਾਨ ਮਸਕ ਹੋਣੀ, ਜਾਂ ਉੱਥੇ ਵੀ ਕੋਈ ਉਹਨਾਂ ਨੇ ਫਿਰਕੀ ਆਪਣੀ ਘੁਮਾ ਲਈ ਹੈ। ਅਤੇ ਸਾਡੇ ਆਰਮੀ ਚੀਫ ਸਾਹਿਬ ਕੋਲ ਅਤੇ ਸਾਡੇ ਮੁਲਕ ਵਾਲਿਆਂ ਕੋਲੋਂ ਨਹੀਂ ਘੁਮਾਈ ਜਾਂਦੀ। ਮਤਲਬ ਜਿਨ੍ਹਾਂ ਦੇ ਪਲੇਟਫਾਰਮ 'ਤੇ ਗਾਲਮੰਦਾ ਹੋਣ ਡਿਆ ਉਹਨਾਂ ਨਾਲ ਰੱਬ ਦੀਆਂ ਰਹਿਮਤਾਂ ਜਾ ਰਹੀਆਂ ਨੇ। 92 ਖਰਬ ਇੱਕ ਦਿਨ ਦੇ ਵਿੱਚ ਦੌਲਤ 'ਚ ਇਜ਼ਾਫਾ ਹੋਇਆ। ਅਤੇ ਜਿਹੜੇ ਅਸੀਂ ਇਹ ਵਿਚਾਰੇ ਮਜ਼ਲੂਮ ਪਾਕਿਸਤਾਨ ਵਾਲੇ ਭੁੱਖ ਮਰਨ ਡਏ ਨੇ, ਇੱਧਰ ਰਹਿਮਤ ਕੋਈ ਨਹੀਂ। ਅਤੇ ਵਜ੍ਹਾ ਇਹੀ ਦੱਸਣ ਡਏ ਨੇ ਵੀ ਇਹ ਸੋਸ਼ਲ ਮੀਡੀਆ 'ਤੇ ਜਿਹੜੀ ਗਾਲਮੰਦਾ ਕਰਨ ਡਏ ਨੇ, ਇਹਦੀ ਵਜ੍ਹਾ ਤੋਂ ਰੱਬ ਦੀਆਂ ਰਹਿਮਤਾਂ ਨਹੀਂ। ਫਿਰ ਇੰਝ ਹੈ ਵੀ ਜਿਹੜੀਆਂ ਕੋਈ 2-4 ਔਰਤਾਂ ਹੋਰ ਰਹਿ ਗਈਆਂ ਨੇ 80 ਸਾਲਾਂ ਵਾਲੀਆਂ, ਉਹ ਵੀ ਚੁੱਕ ਕੇ ਅੰਦਰ ਦੇ ਦਿਓ। ਇਲੈਕਸ਼ਨ ਇੱਕ ਲੁੱਟਿਆ, ਅਗਲਾ ਇਲੈਕਸ਼ਨ ਫਿਰ ਲੁੱਟਦੇ ਹਾਂ। ਸੁਪਰੀਮ ਕੋਰਟ ਦੀ ਵੀ ਅਸੀਂ ਛੁੱਟੀ ਕਰਾ ਛੱਡੀ ਹੈ। ਉਹ ਵੀ ਮੇਰਾ ਮਤਲਬ ਹੈ ਕਿ ਸੁਪਰੀਮ ਕੋਰਟ ਦੇ ਜਿਹੜੇ ਬਾਕੀ ਜੱਜ ਨੇ ਉਹਨਾਂ ਨੂੰ ਚੁੱਕ ਕੇ ਅੰਦਰ ਦੇ ਦੇਣੇ, ਨੰਗਾ ਨੁੰਗਾ ਕਰਨੇ ਉਹਨਾਂ ਨੂੰ। ਉਹਨਾਂ ਦੀ ਕੋਈ ਵੀਡੀਓ ਬਣਾਉਣੀ ਚਾਹੀਦੀ ਹੈ, ਉਹਨਾਂ ਦੇ ਕਮਰਿਆਂ 'ਚ ਲਾਉਣੀਆਂ ਚਾਹੀਦੀਆਂ ਸਾਰਿਆਂ ਦੇ ਵਿੱਚ ਵੀਡੀਓ। ਮੈਂ ਤਾਂ ਨਾ ਲੰਬੜਦਾਰ ਸਾਹਿਬ ਨੂੰ ਵੀ ਫੜ ਲਓ, ਲੰਬੜਦਾਰ ਸਾਹਿਬ ਵੀ ਉਮਰ ਦੇ ਉਸ ਹਿੱਸੇ 'ਚ ਨੇ ਇਸ ਵੇਲੇ, ਉਹਨਾਂ ਦੀ ਫਿਲਮ ਬਣਵਾਓ। ਅਤੇ ਹੋਰ ਵੀ ਜਿਹੜਾ ਕੋਈ ਰਹਿ ਗਿਆ ਕੰਮ ਇਹੋ ਜਿਹਾ ਕਰੋ। ਵੇਖੋ ਬਈ ਪਾਕਿਸਤਾਨ ਦੇ ਵਿੱਚ ਰੱਬ ਦੀ ਰਹਿਮਤ ਹੋਣੀ ਚਾਹੀਦੀ ਹੈ। ਮਾੜੀ ਗੱਲ ਹੈ ਕਿ ਸਾਨੂੰ ਪਤਾ ਵੀ ਹੋਵੇ, ਸਾਡੇ ਕੋਲ ਕੁਲੀਆ ਵੀ ਹੋਵੇ ਰੱਬ ਦੀ ਰਹਿਮਤ ਲੈਣ ਦਾ, ਅਤੇ ਅਸੀਂ ਫਿਰ ਵੀ ਨਾ ਲਈਏ। ਸਾਨੂੰ 'ਚ ਪਤਾ ਹੋਏ ਵੀ ਇਲੈਕਸ਼ਨ 2-4-5 ਲੁੱਟੀਏ ਤਾਂ ਰੱਬ ਦੀ ਰਹਿਮਤ ਬਹੁਤੀ ਹੋ ਜਾਣੀ ਹੈ। ਬੰਦੇ ਅੰਦਰ ਸੁੱਟੀਏ, ਲਿੱਤਰ ਫੇਰੀਏ, ਨੰਗੇ ਕਰੀਏ, ਬੰਦੇ ਪੁੱਠੇ ਟੰਗ ਦਈਏ, ਲੋਕਾਂ ਨੂੰ ਇਲੈਕਸ਼ਨ ਨਾਲ ਲੜਨ ਦਈਏ, ਲੋਕਾਂ ਦੇ ਘਰਾਂ 'ਚ ਵੜ ਜਾਈਏ, ਮਾਵਾਂ ਭੈਣਾਂ ਉਹਨਾਂ ਦੀ ਇੱਜ਼ਤ ਜਿਹੜੀ ਉਹ ਬਰਬਾਦ ਕਰ ਦਈਏ। ਅਤੇ ਜੇ ਸਾਨੂੰ ਪਤਾ ਹੋਵੇ ਵੀ ਇਹਦੇ ਨਾਲ ਰੱਬ ਦੀ ਰਹਿਮਤ ਸਾਡੇ ਵਾਲੇ ਪਾਸੇ ਆਉਣੀ ਹੈ ਤਾਂ ਕਿਉਂ ਨਾ ਕਰੀਏ ਫਿਰ। ਅਤੇ ਸੋਸ਼ਲ ਮੀਡੀਆ ਅਸੀਂ ਵੈਸੇ ਬੰਦ ਕਰ ਦਿੱਤਾ ਹੈ ਕਿਉਂਕਿ ਉਹਦੀ ਵਜ੍ਹਾ ਤੋਂ ਫਸਾਦ ਪੈਂਦਾ, ਰੱਬ ਦੀ ਰਹਿਮਤ ਨਾ ਆਉਂਦੀ। ਇਹ ਹੁਣ ਮੈਨੂੰ ਪਤਾ ਨਹੀਂ ਵੀ ਇਹ ਕੌਨਫੀਡੈਂਸ ਹੈ ਸਾਡਾ ਜਾਂ ਸਾਡੀ ਬੇਅਕਲੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ। ਜਾਂ ਫਿਰ ਅਸੀਂ ਇਹ ਚਾਹੁੰਦੇ ਵੀ ਅਸੀਂ ਸਾਰੇ ਭੈੜੇ ਕੰਮ ਕਰਕੇ, ਅਤੇ ਅਸੀਂ ਆਪਣੇ ਆਪ ਨੂੰ ਵੀ ਨਹੀਂ ਦੱਸਦੇ ਵੀ ਅਸੀਂ ਏਡੇ ਭੈੜੇ ਕੰਮ ਕੀਤੇ ਨੇ। ਮਤਲਬ ਕੰਮ ਅਸੀਂ ਸਾਰੇ ਹੀ ਭੈੜੇ ਕਰਨੇ ਨੇ, ਪਰ ਅਸੀਂ ਆਪਣੇ ਆਪ ਨੂੰ ਇਹ ਦੱਸਣਾ ਵੀ ਅਸੀਂ ਤਾਂ ਬੜੇ ਵਿਚਾਰੇ ਹਾਂ, ਅਸੀਂ ਤਾਂ ਕੁਝ ਕਰਦੇ ਹੀ ਨਹੀਂ। ਵੇਖੋ ਅਗਰ ਲੋਕੀ ਗਾਲਾਂ ਗੁਲਾਂ ਨਾ ਕੱਢਣ ਸੋਸ਼ਲ ਮੀਡੀਆ 'ਤੇ ਰੱਬ ਦੀ ਰਹਿਮਤ ਆ ਜਾਏ। ਬਹਰਹਾਲ ਇਸ ਖਬਰ ਦਾ ਨਾ ਤੇ ਲੰਬੜਦਾਰ ਸਾਹਿਬ ਕੋਈ ਚੰਗਾ ਜਵਾਬ ਦੇ ਸਕੇ ਨੇ, ਨਾ ਮੈਂ ਦੇ ਸਕਿਆ, ਨਾ ਮੇਰੇ ਕੋਲ ਕੋਈ ਤਜਜ਼ੀਆ, ਨਾ ਤੁਹਾਡੇ ਕੋਲ। ਮੈਨੂੰ ਕਮੈਂਟਸ ਦੇ ਵਿੱਚ ਤੁਸੀਂ ਦੱਸਣਾ ਜ਼ਰੂਰ ਹੈ ਜੇ ਤੁਹਾਨੂੰ ਸਮਝ ਆਵੇ। ਮੈਂ ਜਾਣਨਾ ਜ਼ਰੂਰ ਚਾਹੁੰਦਾ ਵੀ ਜੇ ਤੁਹਾਨੂੰ ਸਮਝ ਆਵੇ ਵੀ ਪਾਕਿਸਤਾਨ ਦੇ ਵਿੱਚ ਰੱਬ ਦੀ ਰਹਿਮਤ ਜਿਹੜੀ ਉਹ ਕਿਉਂ ਨਹੀਂ ਆਉਣ ਡਈ, ਅਤੇ ਕੀ ਇਹ ਸੋਸ਼ਲ ਮੀਡੀਆ 'ਤੇ ਜਿਹੜੇ ਬੱਚੇ ਗਾਲਮੰਦਾ ਕਰਦੇ ਨੇ ਉਹ ਵਜ੍ਹਾ ਹੈ, ਜਾਂ ਦੂਜੀ ਵਜ੍ਹਾ ਉਹ ਹੈ ਜਿਹੜੀ ਅਸੀਂ ਜੋ ਕੁਝ ਪਾਕਿਸਤਾਨ ਦੇ ਨਾਲ ਕਰ ਚੁੱਕੇ ਹਾਂ। ਜੋ ਗਰੀਬ ਦਾ ਹਾਲ ਹੈ, ਇੱਕ ਹੈਲਥ ਕਾਰਡ ਸੀ ਉਹ ਵੀ ਖੋਹ ਲਿਆ। ਗਰੀਬ ਦੀ ਕੋਈ ਇਸ ਵੇਲੇ ਸੁਣਨ ਵਾਲਾ ਕੋਈ ਨਹੀਂ। ਜੋ ਪੁਲਿਸ ਕਰਨ ਡਈ ਹੈ ਲੋਕਾਂ ਦੇ ਨਾਲ, ਜੋ ਇੱਕ ਲੌਲੈਸਨੈਸ ਪੂਰੇ ਪਾਕਿਸਤਾਨ 'ਚ ਮਚਾ ਦਿੱਤੀ ਹੈ, ਅਤੇ ਉਹ ਵਜ੍ਹਾ ਹੈ। ਜਾਂ ਫਿਰ ਅਗਰ ਸੋਸ਼ਲ ਮੀਡੀਆ ਹੀ ਹੈ ਤਾਂ ਫਿਰ ਵੈਸੇ ਹੀ ਫੋਨਾਂ ਸ਼ੂਨਾਂ 'ਤੇ ਇੰਟਰਨੈਟ 'ਤੇ ਪੂਰੀ ਪਾਬੰਦੀ ਲਾਓ ਤਾਂ ਕਿ ਰੱਬ ਦੀ ਰਹਿਮਤ ਖੁੱਲ੍ਹ ਡੁੱਲ ਕੇ ਪਾਕਿਸਤਾਨ ਵਾਲੇ ਪਾਸੇ ਆਏ। ਅਤੇ ਇਹ ਵੀ ਸਮਝ ਨਹੀਂ ਪਈ ਐਲਾਨ ਮਸਕ ਜਿਹਦਾ ਸਾਰਾ ਸੋਸ਼ਲ ਮੀਡੀਆ ਦਾ ਵੱਡਾ ਪਲੇਟਫਾਰਮ ਹੈ, ਫਿਰ ਅਗਰ ਗਾਲੀ ਗਲੋਚ ਹੁੰਦੀ ਹੈ ਅਤੇ ਉਹ ਤਾਂ ਇਸ ਗਾਲੀ ਗਲੋਚ ਦੇ ਲੋਕਾਂ ਨੂੰ ਪੈਸੇ ਵੀ ਦਿੰਦਾ ਹੈ, ਉਹ ਇਹ ਕੰਪਨੀ ਚਲਾਉਣ ਡਿਆ, ਤਾਂ ਫਿਰ ਉਹਦੇ 'ਤੇ ਰੱਬ ਦੀ ਰਹਿਮਤ ਕਿਉਂ ਹੋਣ ਡਈ ਹੈ? ਮੇਰੀ ਸਮਝ ਤੋਂ ਬਾਹਰ ਹੈ। ਤੁਹਾਡੀ ਆਏ ਤਾਂ ਦੱਸਣਾ ਜ਼ਰੂਰ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।